बहुत शुक्रिया दा कई बारी शुक्रिया जिन्हें सानू विखा दिता है पुराना वतन। वो साडा वतन आ, पिंड नहीं वतन आ वो साडा। ਜਿਹੜੇ ਗੱਡਰੀ ਹੈ ਦੱਸ ਰਹੇ ਸਨ, ਇਹਨਾਂ ਦਾ ਕੀ ਉੱਥੇ ਮੁਸ਼ਕਲਾਂ ਸੀ, ਕੀ ਕੰਮ ਕਰਦੇ ਸੀ? ਇਹ ਭੇਡਾਂ ਬੱਕਰੀਆਂ ਰੱਖਦੇ ਸਨ ਤੇ ਇਹਨਾਂ ਦੇ ਪੁੱਤਰ ਦਾ ਨਾਮ ਸੀ ਸੰਤੂ। ਉਹ ਦੁੱਧ ਚੁੱਕਦਾ ਸੀ, ਸ਼ਹਿਰ ਲੈ ਜਾਂਦਾ ਸੀ ਪਟਿਆਲੇ। ਸਹੀ ਉਹਦਾ ਨਾਮ ਸੰਤੂ ਸੀ, ਉਹ ਦੁੱਧ ਚੁੱਕਦਾ ਸੀ। ਸਹੀ ਹੋ ਗਿਆ। ਉਹਦਾ ਨਾਮ ਸੰਤੂ ਸੀ ਤੇ ਮਾਈ ਉਹਦੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਅਸਲਾਮ ਅਲੈਕਮ ਬਜ਼ੁਰਗੋ। ਵਾਲੇਕੁਮ ਸਲਾਮ। ਬਜ਼ੁਰਗੋ, ਤੁਹਾਡੀ ਅਸੀਂ ਮਹੀਨਾ ਪਹਿਲੇ ਇੱਕ ਵੀਡੀਓ ਬਣਾਈ ਸੀ ਜੀ, ਉਹਦੇ ਵਾਸਤੇ ਅਸੀਂ ਤੁਹਾਡੇ ਕੋਲ ਆਏ ਆ। ਸਾਨੂੰ ਇੰਡੀਆ ਤੋਂ ਤੁਹਾਡੇ ਵਾਸਤੇ ਇੱਕ ਗਿਫਟ ਭੇਜਿਆ ਉਹਨਾਂ ਨੇ, ਤੁਹਾਡੀ ਪਿੰਡ ਦੀ ਪੂਰੀ ਵੀਡੀਓ ਬਣਾ ਕੇ ਭੇਜੀ। ਉੱਥੋਂ ਦੇ ਸਰਦਾਰ ਸਨ ਜੀ ਭੁਪਿੰਦਰ ਸਿੰਘ ਬਰਾੜ ਜੀ, ਉਹਨਾਂ ਨੇ, ਤੇ ਅਸੀਂ ਅੱਜ ਉਹ ਤੁਹਾਨੂੰ ਵਿਖਾਉਣ ਆਏ ਆ। ਆਮੀਨ। ਤੇ ਦਿਖਾਓ ਜੀ ਇਹਨਾਂ ਬਜ਼ੁਰਗਾਂ ਨੂੰ ਇਹਨਾਂ ਦੀ ਵੀਡੀਓ। ਪਿੰਡ ਜਿਹੜਾ ਹੈਗਾ ਇਹ ਫਤਿਹਪੁਰ ਹੈ। ਫਤਿਹਪੁਰ ਖੁੱਡਾ ਜੋ ਤੁਸੀਂ ਬਚਪਨ ਚ ਇੱਥੇ ਰਹਿੰਦੇ ਹੁੰਦੇ ਸੀ। ਹਾਂਜੀ ਹਾਂਜੀ। ਇਹ ਇੱਕ ਇੱਥੇ ਪੀਰ ਦੀ ਉੱਤੇ ਦੇਖ ਧਿਆਨ ਨੂੰ ਬੈਲਰ ਰੱਖਦਾ, ਹੁੰਦੇ ਜਾਂਦੇ ਆ ਬੰਦ ਕਰ ਲਿਆ ਸਾਰੇ। ਤੇ ਬਾਕੀ ਜਿਹੜੀ ਹੈਗੀ ਆ ਇਹ ਸੜਕਾਂ ਹੁਣ 1970 ਸਿਰਾਂ ਨੂੰ ਰੋਟੀ ਵੀ ਲਿਆਵਾਂ ਕਰ ਸਕਦੇ ਖਾਣੀ ਰੋਟੀ ਖਾ ਕੇ। ਔਰ ਇਹਦੇ ਨਾਲ ਹੀ ਚੜ੍ਹਦੇ ਪਾਸੇ ਜੀ, ਇਹਦੇ ਨਾਲ ਹੀ ਇਹ ਚੜ੍ਹਦੇ ਪਾਸੇ ਜੀ ਇਹ ਸਕੂਲ ਹੈ। ਜਿਹੜਾ ਸਕੂਲ ਹੈ ਆਮੀਨ। ਚੜ੍ਹਦੇ ਪਾਸੇ ਹੀ ਹੈ। ਹੌਲੀ ਚੱਲ। ਉਦੋਂ ਸਕੂਲ ਬਣੇ ਜਦੋਂ ਅਸੀਂ ਆ ਸਾਰਾ ਗਏ। ਜਿਹੜਾ ਹੈਗਾ ਇਹ ਤੁਹਾਡੀ ਬਚਪਨ ਦੀਆਂ ਬਜ਼ੁਰਗ ਰਾਣਾ ਸਾਹਿਬ ਇਹਨਾਂ ਦੀ ਬਚਪਨ ਦੀਆਂ ਇਹ ਇੱਕ ਪਿੰਡ ਚੜ੍ਹਦੇ ਸਕੂਲ ਸੀ ਜੀ, ਸਹੀ ਆਖਿਆ। ਉੱਧਰ ਦੇਖੋ ਤਾਰਾ ਸਾਰਾ ਇਹ ਤੁਹਾਡਾ ਮੈਂ ਤੁਹਾਨੂੰ ਸਾਰਾ ਦਿਖਾ ਰਿਹਾ ਜੀ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਇਹ ਤੁਹਾਡਾ ਆ ਦੇਖੋ, ਇਹ ਚੜ੍ਹਦੇ ਪਾਸੇ ਸਕੂਲ ਹੈ। ਇਹ ਸਕੂਲ ਬਣਿਆ ਹੋਇਆ ਇਹਦਾ ਇੱਥੇ ਸਕੂਲ ਹੁਣ ਲੰਬਾ ਖਾਸਾ ਹੈ ਤੇ ਇਹ ਸਕੂਲ ਹੈ ਚੜ੍ਹਦੇ ਪਾਸੇ ਬਣਿਆ ਹੋਇਆ ਹੈ। ਹਾਂਜੀ, ਚੜ੍ਹਦੇ ਪਾਸੇ। ਤੇ ਇਹਨਾਂ ਦੀ ਧਰਮਸ਼ਾਲਾ ਬਣਾਈ ਹੋਈ ਹੈ ਵਾਲਮੀਕੀ ਸਮਾਜ ਦੀ। ਤੇ ਸਾਰੀਆਂ ਸੜਕਾਂ ਇਹ ਤਕਰੀਬਨ ਪੱਕੀਆਂ ਹੈ, ਇੱਟਾਂ ਲੱਗੀਆਂ ਹੋਈਆਂ ਤੇ ਸਕੂਲ ਦੀ ਬਾਉਂਡਰੀ ਹੈ ਸਾਰੀ। ਇਹ ਵਾਹ ਦੇਖ ਬਾਈ ਰਹੇ ਹੋ, ਸਾਰੀ ਬਾਉਂਡਰੀ ਸਕੂਲ ਦੀ ਪੱਕੀ ਹੈ। ਵਾਹ ਬਾਈ ਵਾਹ, ਤੇ ਬਹੁਤ ਬਣੀ ਹੋਈ ਵਧੀਆ। ਹੈ। ਤੇ ਆ ਦੇਖੋ ਇਹ ਪਿੰਡ ਹੈ ਇਹਨਾਂ ਦਾ। ਇਹ ਪਿੰਡ ਹੈ, ਇਹ ਬਾਉਂਡਰੀਆਂ ਪੱਕੀਆਂ। ਇੱਥੇ ਖੜੇ ਕਰ 2 ਮਿੰਟ ਖੜਾ ਕਰੋ। ਆ ਦੇਖੋ ਜੀ, ਆ ਇਹਨਾਂ ਦਾ ਆ ਸਕੂਲ ਹੈ। ਇਹ ਸਾਰਾ ਸਕੂਲ ਬਣਿਆ ਹੋਇਆ। ਇਹ ਗਲੀਆਂ ਪੱਕੀਆਂ ਹੈ। ਇਹ ਸਭ ਬੰਦੇ ਇੱਥੇ ਰਾਸ਼ਨ ਕਾਰਡ ਆਪਣਾ ਲੈ ਰਹੇ ਹੈ। ਇਹ ਦੇਖੋ, ਇਹ ਗਲੀਆਂ ਸਾਰੀਆਂ। ਨਹਿਰ ਵੀ ਪਹਾੜ ਪਾਸੇ ਨਿਕਲੀ। ਤੇਜ਼ ਨਾ ਕਰ, ਹੌਲੀ ਬਰਾਬਰ ਰੱਖ ਦੂੰ, ਚੱਕ ਦਿੰਦਾ ਕਮਾਲ। ਮੈਂ ਥੋੜਾ ਕਦੇ ਮੈਨੂੰ ਕਰ ਤੁਰ। ਇਹ ਦੇਖੋ ਜੀ, ਇਹ ਦੇਖੋ ਜੀ, ਇਹ ਦੇਖੋ, ਇਹ ਸਾਰਾ ਫਤਿਹਪੁਰ ਖੁੱਡਾ ਜੀ ਹਾਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਇਹ ਬਜ਼ੁਰਗ ਬੈਠੇ, ਇਹਨਾਂ ਦੇ ਬਜ਼ੁਰਗ 4 ਕਿੰਨੀਆਂ ਪੀੜ੍ਹੀਆਂ ਤੁਹਾਡੀਆਂ ਜੀ? ਹੈ ਜੀ, ਪੀੜ੍ਹੀਆਂ ਤੋਂ ਇੱਥੇ ਹੀ ਹੋ ਤੁਸੀਂ? ਉਹ ਦੱਸਣਗੇ ਉੱਥੇ। ਇਹ 4 ਪੀੜ੍ਹੀਆਂ ਤੋਂ ਇਹ ਬਜ਼ੁਰਗ ਇੱਥੇ ਰਹਿੰਦੇ ਆ। ਤੇ ਤੁਹਾਡਾ ਜਨਮ ਵੀ ਇੱਥੇ ਹੋਇਆ? ਜਨਮ ਇੱਥੇ ਹੋਇਆ ਤੁਹਾਡਾ? ਅੱਛਾ ਅੱਛਾ, ਤੁਹਾਡੇ ਇੱਥੇ ਜਨਮ ਹੋਇਆ ਆਪਣਾ ਰਾਣਾ ਜੀ। ਇਹ ਜਿਹੜੇ ਆਪਣੇ ਭਾਈ ਸਾਹਿਬ ਵੀਰ ਬੈਠੇ ਇਹ ਵੀ ਇੱਥੇ ਲੋਕਲ ਹੈ। ਲੋਕਲ ਹੀ ਤੁਸੀਂ? ਤੇ ਉਰੇ ਆਪਣਾ ਕਹਿਣਾ ਚਾਹੀਦਾ ਕਿ ਹੁਣ ਇੱਥੇ ਹੈਗੇ ਨਾ ਆਪਣਾ ਰਵੀ ਦਾਸੀਏ। ਤੇ ਆਹ ਦੇਖੋ ਜੀ, ਆਹ ਕੋਠੀਆਂ ਦੇਖੋ ਹੁਣ ਤੁਸੀਂ ਜਿਹੜੀਆਂ ਹੈਗੀਆਂ
ਫਤਿਹਪੁਰ ਖੁੱਡਾ ਦੀਆਂ ਕੋਠੀਆਂ ਦੇਖੋ ਬੜੀਆਂ, ਉਹ ਜਿਹੜਾ ਬਹੁਤ 1947 ਦਾ ਤੁਹਾਡਾ ਫਤਿਹਪੁਰ ਖੁੱਡਾ ਸੀ ਉਹ ਨਹੀਂ ਰਹਿ ਗਿਆ ਹੁਣ। ਨਾ ਜੀ ਹੁਲੀਆ ਬਦਲ ਕਿਸ ਗਏ। ਤਰ੍ਹਾਂ ਹੈ ਇਹ ਫਿਰਨੀ ਦੇ ਆਰਲੇ ਪਾਸੇ ਚਾਰੋਂ ਪਾਸੇ ਬੜੀਆਂ ਹੋਈਆਂ ਹੁਣ ਨੇ। ਤਾਂ ਕੋਈ ਵੀ ਨਹੀਂ ਰਿਹਾ। ਉਰੇ ਜਿਹੜਾ ਹੈਗੇ ਆ ਵਾਲਮੀਕੀ ਜੱਟ ਤੇ ਗਡਰੀਏ ਇੱਥੇ ਰਹਿੰਦੇ ਆ। ਹਾਂਜੀ ਚੜ੍ਹਦੇ ਗੜਵੀ ਪਾਸੇ ਮੈਂ ਤੁਹਾਨੂੰ ਸਕੂਲ ਵਿਖਾਇਆ ਤੇ ਸੀ, ਕੰਬੋ ਹੁਣ ਇਹ 10ਵੀਂ ਤੱਕ ਸਕੂਲ ਹੋ ਗਿਆ ਤੇ ਹਾਂਜੀ। ਰਾਜਪੂਤ ਦਾ ਇੱਕ ਘਰ ਹੈ, ਮੁਸਲਮਾਨ ਦਾ ਕੋਈ ਘਰ ਨਹੀਂ ਤੇ ਮਸੀਤਾਂ ਇੱਥੇ 2 ਮਸੀਤਾਂ ਹੈ ਤੇ ਪੀਰਾਂ ਦੀਆਂ ਮੇਰੇ ਖਿਆਲ ਸੇ ਕਿੰਨੇ ਪੀਰ ਹੋਣੇ 5-6 ਪੀਰ ਹੈ ਉਰੇ ਤੇ ਇਹ ਜਿਹੜੇ ਬਜ਼ੁਰਗ ਰਹਿੰਦੇ ਸੀ ਇਹ ਆਪਣਾ ਤੁਸੀਂ ਨਾਮ ਪੁੱਛਣਾ ਆਪਣਾ ਅਬਦੁਲ ਰਸ਼ੀਦ ਜੀ ਨੂੰ, ਇਹਨਾਂ ਦੇ ਟਾਈਮ ਤੇ ਰਹਿੰਦੇ ਹੁਣੇ ਨਾਨਕ ਰਾਮ ਤੇ ਸੀਆ ਰਾਮ, ਨਹਿਰੂ ਰਾਮ, ਕੇਰੂ ਰਾਮ ਤੇ ਪੱਖ ਰਾਮ ਇਹ ਰਹਿੰਦੇ ਹੁੰਦੇ ਸੀ। ਆ ਹੁਣ ਮੈਂ ਤੁਹਾਡਾ ਚਾਰੋਂ ਪਾਸੇ ਫਿਰਨੀਆਂ ਚ ਮੈਂ ਇੱਕ ਚੱਕਰ ਲਵਾ ਦਿੰਦਾ। ਇਹ ਮੈਂ ਬਜ਼ੁਰਗਾਂ ਅਬਦੁਲ ਰਸ਼ੀਦ ਜੀ ਨੂੰ ਕਹਿਣਾ ਹੈ ਵੀ ਆਹ ਜੀ। ਦੇਖ ਲਓ ਜੀ ਤੁਹਾਡਾ ਆਪਦਾ ਪਿੰਡ ਹੈ ਵੇਖ ਲਿਆ ਜੀ। ਜਿਸੇ ਤੁਸੀਂ ਖੇਲੇ ਕੁੱਦੇ ਪਲੇ ਪੋਸੇ ਇਹ ਸਾਰਾ ਜਿਹੜਾ ਹੈਗਾ ਆ ਦੇਖੋ ਜੀ ਇਹ ਸਾਰਾ ਪਿੰਡ ਹੈ ਤੁਹਾਡਾ। ਇਹ ਦੇਖੋ ਜੀ, ਸੁਭਾਨ ਅੱਲਾ ਤੁਹਾਡਾ ਹੈ। ਸੁਭਾਨ ਅੱਲਾ ਹੋ ਸਕਦਾ ਤੁਹਾਡੀ ਆਤਮਾ ਖੁਸ਼ ਹੋ ਰਹੀ ਹੋਣੀ ਆਪਦੇ ਬਚਪਨ ਦੇ ਪਿੰਡ ਨੂੰ ਦੇਖ ਕੇ। ਸੁਭਾਨ ਅੱਲਾ ਇਨਸਾਨੀਅਤ ਦੇ ਨਾਤੇ ਤੁਹਾਡੀ ਆਤਮਾ ਦੇ ਅੰਦਰ ਦੇ ਝਾਕਦੇ ਹੋਏ ਮੈਂ ਆਹ ਦੇਖੋ ਜੀ ਕੋਠੀਆਂ ਆਪਣਾ ਵਤਨ ਮਾਨ ਹੁੰਦਾ ਹੈ। ਮੈਂ ਤੁਹਾਡੀ ਆਤਮਾ ਸਮਝੀ, ਤੁਹਾਡੇ ਅੰਜੂ ਵੀ ਦੇਖੇ ਤਾਂ ਮੇਰਾ ਮਨ ਜਿਹੜਾ ਹੈਗਾ ਉਹ ਹੋ ਗਿਆ ਵੀ ਬਜ਼ੁਰਗਾਂ ਵਾਸਤੇ ਇੱਕ ਜਿਹੜਾ ਵੀਡੀਓ ਬਣਾਵਾਂ ਤੇ ਆਹ ਵੀਡੀਓ ਬਣਾ ਕੇ ਭੇਜੀ ਆ। ਚਾਰੋਂ ਪਾਸੇ ਦੁਕਾਨਾਂ ਵੀ ਹੋ ਗਈਆਂ ਤੇ ਸੋਹਣੀ ਜਿਹੜੀ ਹੈਗੀ ਹੈ ਇਹ ਕੋਠੀਆਂ ਪੱਕੀਆਂ ਹੋ ਗਈਆਂ ਬਜ਼ੁਰਗੋ। ਹੁਣ ਇੱਕ ਕੱਚਾ ਕੋਠਾ ਕਿਸੇ ਦਾ ਵੀ ਨਹੀਂ ਹੈ, ਚਾਹੇ ਉਹ ਵੱਡਾ ਹੈ ਚਾਹੇ ਉਹ ਗਰੀਬ ਹੈ, ਇਹ ਕਿਸੇ ਦਾ ਵੀ ਕੋਠੀ ਨਹੀਂ। ਇਹਨਾਂ ਨੂੰ ਆਖੋ ਦਰਬਾਰ ਦੀਆਂ ਬਖਾਨ ਬਾਬੇ ਰੋਸ਼ਨੀ ਸਾਹਿਬ ਇੱਥੇ ਗੁਰਦੁਆਰਾ ਬਣ ਗਿਆ, ਗੁਰਦੁਆਰਾ ਦਾ ਆ ਗਿਆ। ਤੇ ਇਹ ਰਿਹਾਇਸ਼ੀ ਸਾਰਾ ਪੱਕਾ ਪੂਰਾ ਇੱਕ ਪਾਸੇ ਹੋ ਗਿਆ। ਇਹ ਖੇਤ ਆ ਗਏ, ਉੱਥੇ ਕੋਈ ਗੁਰਦੁਆਰਾ ਨਹੀਂ। ਚਾਰੋਂ ਪਾਸੇ ਖੇਤ ਬਣੇ ਹੋਏ ਆ, ਸਾਰੇ ਪਾਸੇ ਹੁਣ ਬਾਰ-ਬਾਰ ਖੇਤ ਆ ਗਏ ਤੇ ਇਹ ਦੇਖੋ ਸਾਰਾ ਫਤਿਹਪੁਰ ਖੁੱਡਾ। ਜੀ ਤੁਹਾਡੇ ਹਾਂ ਬਚਪਨ ਦੀਆਂ ਯਾਦਾਂ ਬਜ਼ੁਰਗੋ ਤੁਸੀਂ ਦੇਖ ਕੇ ਮੇਰੇ ਖਿਆਲ ਦੇ ਸ਼ਾਇਦ ਅੱਲਾਹ ਤਾਲਾ ਦੇ ਸਾਹਮਣੇ ਕਹੋਗੇ ਕਿ ਭਾਈ ਮੈਂ ਭੁਪਿੰਦਰ ਸਿੰਘ ਬਰਾੜ ਜੱਟ ਤੁਹਾਨੂੰ ਵੀਡੀਓ ਬਣਾ ਕੇ ਭੇਜ ਰਿਹਾ ਹੈ। ਸੁਭਾਨ ਤੁਹਾਡੀ ਅੱਲਾ ਆਤਮਾ ਖੁਸ਼ ਹੋ ਜਾਏਗੀ। ਇਹ ਸਾਰਾ ਖੇਤ ਹੈ ਜੀ ਸਾਰਾ, ਇਹ ਦੇਖੋ ਇਹ ਸਾਰੇ ਖੇਤ ਲੱਗੇ ਹੋਏ ਹੈ ਤੇ ਆਹ ਦੇਖੋ ਜੀ ਇੱਧਰ ਦੇਖੋ ਜੀ ਇਹ ਕੋਠੀਆਂ। ਚਲੋ ਇਹ ਕੋਠੀਆਂ ਪਈਆਂ, ਇਹ ਹੁਣ 1947 ਦੀਆਂ ਕੋਠੀਆਂ ਨਹੀਂ ਹੈਗੀਆਂ, ਇਹ ਹੁਣ ਪੂਰਾ ਜਿਹੜਾ ਹੈਗਾ ਇਹ ਦੇਖੋ ਸਾਰੇ ਫਤਿਹਪੁਰ ਖੁੱਡਾ ਦੀਆਂ ਨੇ। ਬਹੁਤ ਵਧੀਆ ਕੋਠੀ ਇਹ ਦੇਖੋ ਪਈ। ਇਹ ਦੇਖ ਸਕਦੇ ਹੋ ਜੀ, ਇਹ ਦੇਖੋ ਆ ਸਾਰੇ ਟਮਾਟਰ ਲਾਏ ਹੋਏ ਆ ਜੀ। ਟਮਾਟਰਾਂ ਵਾਸਤੇ ਇਹਨਾਂ ਨੇ ਸਾਰਾ ਕਰਿਆ ਹੋਇਆ ਦੇਖੋ ਜਗਾੜ ਖਾਨਾ, ਆ ਟਮਾਟਰਾਂ ਵਾਸਤੇ ਹੈ। ਇਹ ਸਾਰੀ ਕਣਕ ਲੱਗੀ ਹੋਈ ਹੈ ਦੇਖੋ, ਵਾਹ ਇੱਧਰ ਜੀ। ਦੇਖੋ ਤੇ ਇੱਥੋਂ ਮੋੜਦੀ ਹੁਣ ਵਾਪਸ। ਇਹ ਸਾਰੇ ਟਾਵਰ ਲੱਗੇ ਹੋਏ ਆ ਹਾਂ ਵੇਖੋ ਟਾਵਰ ਲੱਗਾ। ਤੇ ਇਹ ਦੇਖੋ ਜੀ ਇਹ ਪੁਰਾਣੇ ਟਾਈਮ ਦਾ ਤਲਾਬ ਆ ਕਹਿੰਦੇ, ਇਹ ਪੁਰਾਣੇ ਟਾਈਮ ਦਾ ਛੱਪੜ ਜਿਹੜਾ। ਸ਼ਹਿਰ ਬਣ ਗਿਆ। ਛੱਪੜ ਹੈ ਇਹ। ਛੱਪੜ ਜਿਹੜਾ ਤੁਹਾਡਾ ਹੋਇਆ ਸੀ, ਹੁਣ ਪਾਣੀ ਇਹਦੇ ਵਿੱਚ ਸੁੱਕ ਗਿਆ ਇਹ ਸਾਰਾ ਜਾਣਦੇ ਹੋ ਅੱਛਾ ਉਹ ਬਜਾਈ ਜਾ ਰਿਹਾ ਤਾਂ ਹੀ ਜਾਊਗੀ ਜਗ੍ਹਾ ਦੇਵਾਂਗੇ ਤਾਂ ਹੀ। ਚਲੋ ਜੀ ਸੜਕ ਮੋੜ ਹੈ ਇਹ ਦੇਖੋ ਜੀ, ਇਹ ਹੁਣ ਉਹ ਨਹੀਂ ਹੈਗਾ ਜੋ ਤੁਸੀਂ ਸੋਚਦੇ ਹੋ ਵੀ 1947 ਦਾ ਉਦੋਂ ਟੁੱਟਣ ਕੱਚਾ ਤੇ ਬਾਕੀ ਦੇ ਹਾਰੇ ਬੁਰਾ ਹਾਲ ਹੈ। ਪੱਕੀਆਂ ਸੜਕਾਂ ਬਣ ਗਈਆਂ ਦੇਖੋ ਤੁਸੀਂ ਸਾਰਾ ਆ ਦੇਖੋ ਜੀ, ਨਹਿਰ ਵੀ ਨਿਕਲ ਗਈ ਹੁਣ ਤੇ ਆ ਪਿੰਡ ਦੇਖੋ ਪਹਾੜ ਪਾਸੇ ਨੂੰ। ਆ ਦਦਹੇੜੀਆਂ ਪਿੰਡ ਨੂੰ ਰਾਹ ਜਾਂਦਾ ਹੈ ਤਾਂ ਇਹ ਰਾਹ ਜਾ ਰਿਹਾ ਪਰ ਅਸੀਂ ਹੈਗੇ ਆ ਫਤਿਹਪੁਰ ਖੁੱਡਾ ਤੇ ਸਾਰੀਆਂ ਬਣੀਆਂ ਹੋਈਆਂ ਜੇ ਤੁਹਾਡੀ ਆਤਮਾ ਖੁਸ਼ ਹੋ ਜੇ। ਇੱਕ ਮਿੰਟ ਅੱਗੇ ਚੱਲ ਥੋੜਾ ਜਿਹਾ। ਵਾਹ ਬਈ ਵਾਹ। ਆ ਦੇਖੋ ਸਕੂਟਰ ਚੱਲ ਰਹੇ ਇਹ ਦੇਖੋ ਪੱਕੀਆਂ ਸਾਰੀਆਂ ਸੜਕਾਂ। ਪੱਕੀਆਂ ਸੜਕਾਂ। ਇਹ ਤੁਹਾਡਾ ਪਿੰਡ ਹੈ, ਚਾਰੋਂ ਪਾਸੇ ਫਿਰਨੀ ਦੀ ਹੈ। ਇਹ ਦੇਖੋ ਕੰਜਰੀ ਵਰਗਾ ਬਣਿਆ ਪਿਆ ਹੁਣ ਤੇ ਸਾਰੀ ਬੜੀ ਹੋਈ ਹੈ ਤੁਹਾਡੀ, ਪਿੰਡ। ਤੁਹਾਡਾ ਮਨ ਦੇਖ ਕੇ ਖੁਸ਼ ਹੋ ਜਾਏਗਾ। ਦੇਖੋ ਜੀ ਇਹ ਦੇਖੋ ਜੀ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸੜਕਾਂ ਦੇਖੋ
ਇਹ ਦੇਖੋ ਇਹ ਦੋ ਚੜ੍ਹਦੇ ਵਾਲੇ ਸਕੂਲ ਸੀ। ਸਕੂਲ ਸਾਡੇ ਪਹਿਲਾਂ ਵੀ ਚੜ੍ਹਦੇ ਹੀ ਦਾ, ਜਦੋਂ ਅਸੀਂ ਨਿੱਕੇ ਨਿੱਕੇ ਉਦੋਂ ਬਣਿਆ ਹੀ ਸੀ, ਉਦੋਂ ਜ਼ਿਆਦਾ ਪੈ ਗਿਆ। ਇਹ ਦੇਖੋ ਜੀ, ਆਹ ਦੇਖੋ ਜੀ। ਹੁਣ ਅੱਛਾ ਜੀ, ਆਹ ਦੇਖੋ ਹੁਣ ਸਿੱਧਾ ਸਿੱਧਾ ਆਹ ਦੇਖੋ ਸਾਰਾ ਬਣਿਆ ਹੋਇਆ ਚਾਰੋਂ ਪਾਸੇ ਇੱਕ ਬਰਾਬਰ ਰੱਖੋ। ਆਹ ਦੇਖੋ ਇਹ ਸਾਰੀਆਂ ਕੋਠੀਆਂ ਬਣੀਆਂ ਹੋਈਆਂ ਤੇ ਇਹ ਇੱਕ ਇਹ ਅੰਗਰੇਜ਼ੀ ਮੀਡੀਅਮ ਸਕੂਲ ਖੁੱਲਿਆ ਹੋਇਆ ਉਰੇ। ਇਹ ਤੁਹਾਡਾ ਆਪਣਾ ਬਜ਼ੁਰਗੋ ਪਿੰਡ ਰਾਣਾ ਸਾਹਿਬ, ਮੇਰੀ ਤਰਫ ਸੇ ਜ਼ਰੂਰ ਇਹਨਾਂ ਨੂੰ ਸ਼ੁਕਰੀਆ ਅਦਾ ਕਰਨਾ, ਧੰਨਵਾਦ ਦੇਣਾ, ਥੈਂਕ ਯੂ ਕਹਿਣਾ। ਇੱਕ ਆਹ ਦੇਖੋ ਜੀ, ਆਹ ਸਾਰਾ ਜੀ, ਆਹ ਦੇਖੋ। ਵਾਹ ਭਾਈ ਵਾਹ, ਇਹ ਤੇ ਸ਼ਹਿਰ ਬਣ ਗਿਆ ਪਿੰਡ ਆਹ ਦੇ। ਦੇਖੋ ਜੀ ਇਹ ਇੱਕ ਆਹ ਇੱਧਰ ਦੀ ਕੋਠੀ ਇਹ ਸ਼ਹਿਰ ਦੇ ਨਜ਼ਦੀਕ ਸੀ ਬਿਲਕੁਲ। ਆਹ ਦੂਜਾ ਇਹ ਫਤਿਹਪੁਰ ਖੁੱਡਾ ਤੋਂ ਆਹ ਦੇਖੋ ਜੀ ਰੋਡ ਦੂਜੇ ਪਾਸੇ ਜਾ ਰਿਹਾ ਹੈ ਤੇ ਇਹ ਜਿਹੜਾ ਹੈਗਾ ਇਹ ਸਨੌਰ ਨੂੰ ਰੋਡ ਜਾ ਰਿਹਾ ਹੈ। ਸਨੌਰ ਇਹ ਨੂੰ ਸਨੌਰ ਰੋਡ ਜਾ ਰਿਹਾ ਹੈ। ਇਹ ਸਨੌਰ ਵਾਲਾ ਰੋਡ ਹੈ ਤੇ ਇਹ ਸਿੱਧਾ ਰੋਡ ਹੁਣ ਸਨੌਰ ਨੂੰ ਜਾ ਰਿਹਾ। ਲਓ ਵੀ ਕਾਕਾ ਆਇਆ ਕਿੱਧਰ ਬੈਠ, ਤੁਹਾਨੂੰ ਹੁਣ ਮੈਂ ਇੱਥੇ ਦੀ ਫਸਲ ਬਾੜੀ ਵੀ ਦੱਸਦਾ, ਆ ਦਿਖਾਦਾ ਮੈਂ ਤੁਹਾਨੂੰ, ਤੁਸੀਂ ਦੇਖੋ ਜੀ। ਇਹ ਹੁਣ ਸਨੌਰ ਵੱਲ ਜਾ ਰਹੇ ਅਸੀਂ। ਸਨੌਰ ਵਾਲਾ ਆ ਦੇਖੋ ਜੀ, ਇਹ ਬਾਗ ਬਗੀਚੇ, ਆ ਦੇਖੋ ਆ ਸਾਰੀਆਂ ਫਸਲਾਂ ਜੀ ਖੜੀਆਂ ਹੋਈਆਂ ਫਸਲਾਂ ਤੇ ਇਹ ਬੜੀਆਂ ਹੋਈਆਂ। ਬਹੁਤ ਵੱਡਾ ਕਸਬਾ ਸਨੌਰ। ਇਹ ਦੇਖੋ ਜੀ, ਇਹ ਮਟਰ ਲੱਗੇ ਹੋਏ ਆ ਜੀ। ਹਾਂਜੀ ਇਹ ਮਟਰ ਅਸੀਂ ਸਨੌਰ ਤੋਂ ਜਾ ਰਹੇ ਆ। ਸਨੌਰ ਤੋਂ ਫਤਿਹਪੁਰ ਖੁੱਡਾ ਕਰੀਬ 4 ਕਿਲੋਮੀਟਰ ਹੈ, 3-4 ਕਿਲੋਮੀਟਰ ਵੱਧ ਤੋਂ ਵੱਧ। ਬੱਲੇ ਉਹ ਜੱਟਾ ਬੰਬ ਕੱਢ ਦਿੱਤੀ ਹੈ ਵੀਡੀਓ ਬਣਾਉਣ ਵਾਲੀ। ਸੜਕ ਐਨ ਇਹ ਆ ਦੇਖੋ, ਇਹ ਸਨੌਰ ਵਾਸਤੇ ਪੱਕੀ ਸੜਕ ਬਣੀ ਹੋਈ ਹੈ, ਕਿਸੇ ਟੋਵਾਰੀ ਟੱਪਾਰੀ ਵਧੀਆ ਸੜਕ ਬਣੀ ਹੋਈ ਹੈ। ਤੇ ਆਹ ਇਹ ਵੀ ਉਹਨੇ ਸਹੀ ਦੱਸਿਆ ਵੀ ਗੱਡੜੀ ਹੈ ਕਿ ਨੂਨ ਕਰ ਦੋ ਕੰਮ ਛੇ ਵੀ ਦੋਵੇਂ। ਸਨੌਰ ਦੀ ਗਲੀ ਹੈ ਜੀ ਤੇ ਇਹ ਸਭ ਤੋਂ ਪੁਰਾਣੀ 1947 ਦੀ ਇਹ ਮਸਜਿਦ ਹੈ। ਇੱਥੇ ਕੋਈ ਨਮਾਜ਼ ਉਮਾਜ਼ ਨਹੀਂ ਪੜ੍ਹਦੇ, ਇੱਥੇ ਤਾਂ ਇਹ ਸਾਰੇ ਰਹਿੰਦੇ ਹੈ। ਤੇ ਇਹ ਦੇਖੋ ਜੀ ਸਾਰੀ ਇਹ ਸਨੌਰ ਦੀਆਂ ਗਲੀਆਂ। ਆਹ ਦੇਖੋ ਜੀ ਇਹ ਸਾਰੀ ਜਿਹੜੀ ਹੈਗੀ ਹੈ ਇਹ 1947 ਦੀਆਂ ਸਾਰੀਆਂ ਬੜੀਆਂ ਹੋਈਆਂ ਮਲੀਆਂ। ਇਹ ਸਾਰੀ ਇਹ ਗਲੀ ਹੈ ਸਾਰੀ ਸਨੌਰ ਦੀ। ਇਹ ਦੇਖੋ ਬਜ਼ੁਰਗੋ, ਇਹ ਤੁਹਾਡੇ ਸ਼ਾਇਦ ਮੇਰੇ ਖਿਆਲ ਤੋਂ ਸਨੌਰ ਹੁਣ ਪਛਾਣ 'ਚ ਨਹੀਂ ਆਏਗਾ। ਆਪਣੇ ਆਲ ਪਾਕਿਸਤਾਨ ਦੇ ਵਿੱਚ ਜਿਹੜੇ ਸ਼ਹਿਰ ਮਰਜ਼ੀ ਚਲੇ ਜਾਓ, ਹਰ ਥਾਂ ਤੁਹਾਨੂੰ ਸਨੌਰ ਹੀ ਮਿਲੇਗਾ। ਕੋਠੀਆਂ ਬਣ ਗਈਆਂ ਨੇ। ਇਹ ਬਿਲਕੁਲ ਮੁਸਲਮਾਨ ਇਹ ਦੇਖੋ ਸਾਰੀਆਂ ਸਨੌਰ ਦੀਆਂ ਹੈ। ਏਡਾ ਵੱਡਾ ਸ਼ਹਿਰ ਸੀ ਪੁਰਾਣਾ। ਇਹ ਦੇਖੋ ਇਹ ਸਾਰਾ ਸਨੌਰ ਹੈ, ਪੱਕੀਆਂ ਗਲੀਆਂ ਹੈ ਤੇ ਇਹ ਚਾਰੋਂ ਪਹਿਲਾਂ ਹੀ ਤਰਫ ਪੱਕੀਆਂ ਹਨ। ਪੱਕੇ ਜਿਹੜੇ ਹੈਗੇ ਆ ਮਕਾਨ, ਕੋਠੀਆਂ ਬਣੀਆਂ ਹੋਈਆਂ ਨੇ। ਤਿੰਨ ਮੀਲ ਇੱਥੋਂ, ਇੱਕ ਸ਼ੋਰੂਮ ਖੁੱਲਿਆ ਹੋਇਆ ਨਵਾਂ। 3.5 ਮੀਲ ਪਟਿਆਲਾ ਸ਼ਹਿਰ ਦਾ ਬਾਦਸ਼ਾਹੀ ਸਨੌਰ ਤੋਂ। ਚਲ ਮੈਂ ਆਇਆ। ਹਾਂਜੀ ਬਜ਼ੁਰਗੋ, ਇੰਟਰਵਿਊ ਵੇਖ ਕੇ ਫਿਰ ਕਿਦਾਂ ਦਾ ਲੱਗਾ ਤੁਹਾਨੂੰ? ਬੱਲੇ ਬੱਲੇ, ਸੁਭਾਨ ਅੱਲਾਹ। ਵੀਡੀਓ ਪਿੰਡ ਦੀ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਮਿਹਰਬਾਨੀ ਜਿਹਨੇ ਬਣਾ ਕੇ ਘੱਲਿਆ। ਨਹੀਂ ਜੀ, ਇਹ ਬਰਾੜ ਸਾਹਿਬ ਨੇ, ਦੂਸਰਾ ਬਰਾੜ ਬਰਾੜ ਸਰਦਾਰ, ਹਾਂਜੀ ਸਰਦਾਰ ਨੇ, ਸਰਦਾਰ ਇਹਨਾਂ ਸਾਹਿਬ ਨੇ ਨੇ। ਤੁਹਾਡੀ ਵੀਡੀਓ ਵੇਖੀ, ਜਿਹੜੀ ਤੁਹਾਡਾ ਸੀ ਇੰਟਰਵਿਊ ਲਿਆ ਸੀ, ਜੀ। ਉਸ ਤੋਂ ਬਾਅਦ ਉਹਨਾਂ ਨੂੰ ਦਿਲ 'ਚ ਆਇਆ ਕਿ ਨਹੀਂ ਜੀ ਬਜ਼ੁਰਗਾਂ ਨੂੰ ਪਿੰਡ ਵਿਖਾਉਣਾ ਚਾਹੀਦਾ ਹੈ। ਵਿਖਾਇਆ ਜੀ, ਮਿਹਰਬਾਨੀ। ਉਹਨਾਂ ਨੇ ਇੰਨਾ ਫਾਸਲਾ ਕਰਕੇ ਤੁਹਾਡੇ ਪਿੰਡ ਗਏ
ਤੁਹਾਨੂੰ ਕੀ ਚੀਜ਼ਾਂ ਤੁਸੀਂ ਵੇਖੀਆਂ ਆਪਣੀਆਂ ਸਾਨੂੰ ਦੱਸੋ। ਹਰ ਚੀਜ਼, ਦਰਬਾਰ ਵੇਖਿਆ, ਪਿੰਡ ਵੇਖਿਆ। ਹੂੰ ਇਹਨਾਂ ਨੇ ਇਹ ਪੁੱਛਣਾ ਵੀ ਤੇਰੇ ਸ਼ਹਿਰ 'ਚ ਜਿਹੜੇ 2 ਹਕੀਮ ਸਨ, ਕਿਹੜੇ ਹਕੀਮ? ਠੁੱਲੂ, ਹੂੰ ਕਿ ਉਹਨਾਂ ਦਾ ਖਾਨਦਾਨ 'ਚ ਹੈ ਕੋਈ ਕਿ ਸਰਦਾਰ ਸਾਹਿਬ ਨੂੰ ਪੁੱਛਣਾ ਪਏ ਕਿ ਲੰਘ ਗਏ ਨੇ। ਚਲੋ ਜੀ, ਇਹ ਵੀ ਪੁੱਛਾਂਗੇ ਉਹਨਾਂ ਨੂੰ। ਹਾਂ। ਇਹ ਹੁਣ ਤੁਹਾਡੀ ਵੀਡੀਓ ਦੇ ਵਿੱਚ ਹੀ ਆ ਗਿਆ, ਉਹ ਤੁਹਾਨੂੰ ਆਪ ਹੀ ਦੱਸ ਦੇਣਗੇ ਅੱਛਾ ਵੀਡੀਓ ਵੇਖ ਕੇ। ਅੱਛਾ। ਤੇ ਕਿਵੇਂ ਦਾ ਲੱਗਾ ਪਿੰਡ 47 ਤੋਂ ਬਾਅਦ ਹੁਣ ਜਿਹੜਾ ਤੁਸੀਂ ਵੇਖਿਆ? ਬੱਲੇ, ਬਹੁਤ ਪਿਆਰਾ। ਕੋਠੀਆਂ ਬਣ ਗਈਆਂ ਉੱਥੇ, ਸਕੂਲ ਤੁਹਾਡਾ ਵੀ ਵਿਖਾਤਾ ਉਹਨਾਂ ਨੇ। ਹਾਂਜੀ, ਸਕੂਲ ਉਹ ਹੀ ਬਣਿਆ ਸੀ, ਸਾਲ ਹੋਇਆ ਸੀ ਬਣਨ ਨੂੰ, ਸੀ ਜੁੜ ਗਿਆ। ਹਿੰਦੂਆਂ ਦੇ ਕਿਹੜੇ ਘਰ ਵਸਦੇ ਸੀ ਜਿਹੜਾ ਉਹਨਾਂ ਦਾ ਨਾਮ ਲਿਆ ਸੀ ਹੁਣ? ਨੂਨਗਰ ਤੇ ਗਡਰੀ, ਗੱਡਰੀ। 2 ਕੌਮਾਂ ਸਨ ਤੇ ਚਮਿਆਰ ਸਨ ਹਿੰਦੂ। ਸਹੀ ਸਹੀ ਸਹੀ। ਇਹ ਉਦੋਂ ਬਾਕੀ ਮੁਸਲਮਾਨਾਂ ਦੇ ਨਾਲ ਹੀ ਰਹਿੰਦੇ ਸਨ? ਨਹੀਂ, ਉਹਨਾਂ ਦੇ ਵੱਖਰੇ ਸਨ ਨਾ। ਸਹੀ 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 ਉਹ ਸਹੀ 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 ਸਹੀ। ਅੱਜ ਉਹੀ ਜ਼ਮੀਨਾਂ ਵੇਖੀਆਂ ਜਿੱਥੇ ਤੁਹਾਡੇ ਬਜ਼ੁਰਗ ਖੇਤੀ ਕਰਦੇ ਸੀ। ਹਾਂਜੀ, ਤੇ ਆਪਣਾ ਦਰਬਾਰ ਵੀ ਦੇਖਿਆ। ਹੂੰ। ਕਹਿੰਦੇ ਨੇ ਜੀ ਹਲੇ ਵੀ ਮੇਲਾ ਲੱਗਦਾ ਉੱਥੇ। ਹਾਂਜੀ, ਬਾਬੇ ਰੋਲ ਸ਼ੀਸ਼ ਲਿਆ ਕੇ ਲੱਗਦਾ ਹੋਣਾ, ਸਾਨੂੰ ਕੀ ਪਤਾ ਉਹ ਸੀ। ਬਜ਼ੁਰਗਾਂ ਦੇ ਬਾਰੇ ਦੱਸਣਾ ਥੋੜਾ ਜਿਹਾ, ਜਿਹੜੇ ਉਹ ਬਜ਼ੁਰਗ ਸਨ ਉੱਥੇ। ਸੈਯਦ ਹਾਂਜੀ, ਰੋਸ਼ਨੀ ਸ਼ਾਹ ਉਹਨਾਂ ਦਾ ਰੋਸ਼ਨ ਨਾਂ। ਅਲੀ ਸ਼ਾਹ। 150 ਬਿঘੇ ਨਾਂ ਉਹਨਾਂ ਦੀ ਮਿਲਖ ਜ਼ਮੀਨ, ਉਹਨਾਂ ਦਾ ਨਾਂ ਕਿੰਨੇ ਨਾਂ ਸੀ? 150 ਬਿਘਾ। 150 ਬਿਘਾ। ਹਾਂਜੀ, ਸਹੀ 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 ਸਹੀ। ਪਿੰਡ ਦਾ ਨਾਂ ਉਹੀ ਹੈ, ਉਹੀ ਫਤਿਹਪੁਰ ਖੁੱਡਾ। ਫਤਿਹਪੁਰ ਖੁੱਡਾ ਹੀ। ਹਾਂਜੀ। ਤੇ ਸ਼ਨੌਰ ਉੱਥੋਂ 4 ਕਿਲੋਮੀਟਰ ਸੀ? ਨਾ ਨਹੀਂ ਨਹੀਂ, ਹੂੰ ਮੇਰੇ ਖਿਆਲ ਆ ਜਿਵੇਂ ਇੱਥੇ ਮੱਤਾ ਸਮਝ ਲਾ ਵੀ 2 ਮੀਲ ਆ ਕੇ 1.5 ਮੀਲ ਆ, ਇੰਨਾ ਹੀ ਫਰਕ ਸੀ। ਅੱਛਾ, ਇੰਨੇ ਫਰਕ ਸੀ। ਹਾਂ, ਸਾਡੇ ਤੋਂ ਅੱਗੇ ਲੰਘ ਕੇ ਸਨੌਰ ਜਾ ਕੇ ਵਾਹੀ ਕਰਦੇ ਸਨ। ਅੱਛਾ ਜੀ। ਹਾਂਜੀ, ਏਡਾ ਵੱਡਾ ਕਸਬਾ ਸੀ ਸ਼ਨੌਰ ਸਨੌਰ। ਵੀ ਉਹਨਾਂ ਤੁਹਾਨੂੰ ਵਿਖਾਇਆ, ਉਹਦੀਆਂ ਮਸਜਿਦਾਂ ਵੀ ਵਿਖਾਤੀਆਂ। ਹਾਂਜੀ, ਬਸ ਦੇਖਾ ਉਹ ਕਿਦਾਂ ਦਾ ਲੱਗਾ? ਉਹ ਸ਼ਹਿਰ ਬਣ ਗਿਆ? ਬਹੁਤ ਪਿਆਰਾ, ਅੱਗੇ ਹੀ ਸ਼ਹਿਰ ਸੀ ਉਹ। ਅੱਛਾ ਜੀ। ਉਹ ਤੇ ਤੁਸੀਂ ਨਹੀਂ, ਤੁਹਾਨੂੰ ਪਤਾ, ਤੁਸੀਂ ਬੱਚੇ ਆ। ਹਾਂਜੀ। ਜਿਹੜਾ ਪਟਿਆਲਾ ਇਹ ਬਾਅਦ ਚ ਬਣਿਆ, ਜਿਹੜਾ ਬਾਦਸ਼ਾਹ ਸ਼ਹਿਰ ਆ, ਹੂੰ। ਇੱਕ ਚਿਵੇਂ ਰੰਗ ਹੋਇਆ ਸਰਦਾਰ, ਸਹੀ। ਡੰਗਰ ਚਾਰਦਾ ਸੀ। ਬਾਬੇ ਵਾਲੇ ਨੇ ਡਾਂਗਾ ਮਾਰੀਆਂ ਨੂੰ 7। ਹੂੰ। ਵਖਰਾ ਬਜ਼ੁਰਗਾਂ ਕੋ ਕਰਦੇ ਮੇਰੇ ਵਾਸਤੇ। ਉਹ ਮੁਸਲਮਾਨ ਸੀ, ਉਹ ਸਿੱਖ ਸੀ। ਹੂੰ। ਬਾਬਾ ਅੱਲਾ ਨਾ, ਓਹੋ ਮਨਾ ਉਖੜ ਗਿਆ। ਜਿਵੇਂ ਵੀ ਮਾਰੀਆਂ ਨਾ ਡਾਂਗਾ, ਹਾਂਜੀ। ਪੀੜੇ ਭੱਜ ਵੱਗਾ। ਸਹੀ। ਉਹਨੇ ਫਿਰ 8ਵੀਂ ਮਾਰੀ ਬਗਾਤੀ। ਉਹਨੇ ਕਿਹਾ ਜਾ ਤੇਰੀਆਂ 7 ਪੁਸ਼ਤਾਂ ਰਾਜ ਕਰਨਗੀਆਂ। ਹੂੰ। 8ਵੀਂ ਭੱਜਦੀਆਂ ਸੀ ਕਰੇ, 8ਵੀਂ ਚ ਅਸੀਂ ਜੁੜੇ। ਅੱਛਾ, ਤੁਸੀਂ ਉਸੇ ਪੁੱਛਦੇ ਹੋ? 8ਵੀਂ ਜਿਹੜੀ ਅਸੀਂ 8ਵੀਂ ਚ ਜੁੜੇ ਆ। 7 ਪੁਸ਼ਤਾਂ ਨੇ ਉਹਦੇ ਨਾਲ ਰਾਜ ਕੀਤਾ ਉੱਥੇ। ਉੱਥੇ ਪਟਿਆਲੇ ਚ। ਸਹੀ 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 ਸਹੀ। ਤਿਮਰ ਲੰਗ ਨੂੰ ਮਾਰੀਆਂ ਹਨ ਡਾਂਗਾ ਬਾਬੇ ਆਲੇ ਨੇ, ਤੇ ਉਹਦਾ ਦਰਬਾਰ ਬਣਾਇਆ ਉਹਨੇ, ਤੇ ਉਹਨੂੰ ਸਵੇਰੇ ਉੱਠ ਕੇ ਮੱਥਾ ਟੇਕਦਾ ਸੀ, ਜਿਹੜੇ ਉਹਨਾਂ ਦੀ ਨਸਲ ਹੈ। ਸਹੀ ਹੋ ਗਿਆ ਜੀ। ਉਹ ਮੁਸਲਮਾਨ ਸੀ ਬਾਬਾ ਆਲਾ। ਹੂੰ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਉਹਦਾ, ਕਈ ਵਾਰੀ ਸ਼ੁਕਰੀਆ, ਜਿਹਨੇ ਸਾਨੂੰ ਵਿਖਾ ਦਿੱਤਾ ਹੈ ਪੁਰਾਣਾ ਵਤਨ। ਉਹ ਸਾਡਾ ਵਤਨ ਆ, ਪਿੰਡ ਨਹੀਂ ਵਤਨ ਆ ਉਹ ਸਾਡਾ। ਸਹੀ ਸਹੀ ਸਹੀ। ਉਹ ਸਾਡਾ ਵਤਨ ਆ, ਉਹਨੇ ਵਤਨ ਵਿਖਾ ਦਿੱਤਾ ਸਾਨੂੰ। ਸਾਨੂੰ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੀ, ਅਸੀਂ ਬਹੁਤ ਖੁਸ਼ ਹੋਏ ਹਾਂ। ਸਹੀ ਹੋ ਗਿਆ ਜੀ। ਐਸੇ ਤਰ੍ਹਾਂ ਜੀ ਇੱਧਰ ਵੀ ਅਗਰ ਬੰਦੇ ਚੰਗੇ ਨੇ ਤੇ ਉੱਧਰ ਵੀ ਬੜੇ ਚੰਗੇ ਬੰਦੇ ਨੇ। ਉਹ ਵੇਲਾ ਮਾੜਾ ਸੀ ਜਦੋਂ ਉਜਾੜਿਆ ਟਾਈਮ, ਜਦੋਂ ਭਰਾ ਦਾ ਨਹੀਂ ਰਿਹਾ। ਤੇ ਹੋਰ ਕੁਝ ਕਹਿਣਾ ਚਾਹੋਗੇ ਦੂਸਰੇ ਆਪਣੇ ਪਿੰਡ ਵਾਸੀਆਂ ਨੂੰ? ਕੋਈ ਸੁਨਾਹ ਦੇਣਾ ਚਾਹੋਗੇ? ਉਹ ਮਰ ਖਪ ਗਏ ਜਿਹੜੇ ਸੁਣਾ, ਜਿਹੜੇ ਉੱਥੇ ਰਹਿ ਗਏ ਨੇ ਉਹਨਾਂ ਦੀ ਨਸਲਾਂ। ਉਹ ਠੀਕ ਆ ਨਾ, ਸੰਤੂ ਰਿਹਾ ਤੇ ਨੂਨਗਰ ਸਨ ਨਾ ਸਾਡੇ ਗੁਆਂਢੀ, ਹਾਂਜੀ। ਸਾਡੇ ਬਾਹਰ ਦੇ ਗੁਆਂਢੀ ਸਨ ਪੈਲੀ ਦੇ। ਉਹਦੇ ਪੁੱਤਰ ਦਾ ਨਾਮ ਸੀ ਦੌਲਾ, ਹੂੰ। ਇੱਕ ਦਾ ਨਾਮ ਸੀ ਪ੍ਰਭੂ, ਸਹੀ। ਇੱਕ ਦਾ ਨਾਮ ਸੀ ਸਰਦਾ। ਹੂੰ। ਅਗਰ ਉਹਨਾਂ ਦੀ ਨਸਲਾਂ ਸੁਣਦੀਆਂ ਆਉਣਗੀਆਂ ਕੀ ਕਹੋਗੇ? ਸਲਾਮ ਦੇਵੋਗੇ ਉਹਨਾਂ ਨੂੰ? ਹਾਂਜੀ, ਸਲਾਮ ਦੋ। ਜੇ ਉਹਨਾਂ ਦਾ ਕੋਈ ਨਸਲ ਹੈ, ਹਾਂ। ਦੌਲਾ ਦੀ ਨਸਲ, ਉਹ ਭਰਾ ਸਨ ਸਕੇ। ਸਹੀ ਸਹੀ ਪ੍ਰਭੂ ਸਹੀ ਸਹੀ ਸਹੀ। ਨਾਲ ਸਾਡੇ ਵੱਟ ਨਾਲ ਵੱਟ ਸੀ ਉਹਨਾਂ ਦੀ, ਨੂਨਗਰਾਂ ਦੀ। ਨਹੀਂ ਜੀ, ਉਹਨਾਂ ਦੀ ਉੱਥੇ ਨਸਲ ਤੇ ਬਾਤ ਹੋਏਗੀ ਨਾ, ਵੇਖ ਲੈਣਗੇ, ਖੁਸ਼ ਹੋ ਜਾਣਗੇ ਤੁਹਾਡਾ। ਤੁਸੀਂ ਵੀ ਉਸੇ ਪਿੰਡ ਦੇ, ਉਹ ਵੀ ਉਸੇ ਪਿੰਡ ਦੇ। ਠੀਕ ਹੋ ਗਿਆ ਜੀ ਬਜ਼ੁਰਗੋ।
ਹਾਂਜੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ, ਸਰਦਾਰ ਦਾ ਜੀ ਬਹੁਤ ਬਹੁਤ ਮਿਹਰਬਾਨੀ। ਸ਼ੁਕਰੀਆ ਜੀ।